ਜਿਹੜੀਆਂ ਕੌਮਾਂ ਦੇ ਸੰਘਰਸ਼ ਹੁੰਦੇ ਆ ਇਹਦੇ ਵਿੱਚ ਹਰੇਕ ਕੌਮ ਚਾਹੁੰਦੀ ਹੁੰਦੀ ਆ ਕਿ ਸ਼ਾਂਤੀ ਨਾਲ ਪੀਸਫੁਲੀ ਤਰੀਕੇ ਨਾਲ ਮਸਲੇ ਹੱਲ ਹੋ ਜਾਣ। ਪਰ ਜਿਹੜੀ ਧਿਰ ਨੇ ਹੱਕ ਦੱਬੇ ਹੁੰਦੇ ਨੇ, ਜਿਹੜੀ ਹਾਕਮ ਧਿਰ ਹੁੰਦੀ ਆ, ਉਹ ਕਦੇ ਵੀ ਗੁਲਾਮ ਧਿਰ ਦੀ ਗੱਲ ਪੋਲੇ ਪੈਰੀ ਸੁਣਦੀ ਨਹੀਂ। ਸਰਦਾਰ ਭਗਤ ਸਿੰਘ ਵਰਗਿਆਂ ਨੂੰ ਬੰਬ ਚਲਾਉਣੇ ਪਏ ਕਿ ਗੂੰਗੀ ਬੋਲੀ ਸਰਕਾਰ ਨੂੰ ਗੱਲ ਸੁਣਾਉਣੀ ਹੈ। ਸ਼ਹੀਦ ਊਧਮ ਸਿੰਘ ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਜਾ ਕੇ ਜੋ ਭਾਣਾ ਵਪਰਾਉਣਾ ਪਿਆ, ਉਹ ਜਿਵੇਂ ਅੱਜ ਇੰਦਰਾ ਗਾਂਧੀ ਨੂੰ ਤੇ ਬੈਦਿਆ ਵਰਗਿਆਂ ਨੂੰ, ਬੇਅੰਤੇ ਬੁੱਚੜ ਵਰਗਿਆਂ ਨੂੰ ਸੋਧੇ ਲੱਗੇ ਆ, ਉਵੇਂ ਦੀ ਗੱਲ ਹੀ ਸੀ। ਭਾਰਤੀ ਖੁਫੀਆ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਨੈਗੇਟਿਵਿਟੀ ਫੈਲਾ ਕੇ ਪਿਛਲੇ ਖਾੜਕੂ ਸੰਘਰਸ਼ ਦੀਆਂ ਕੁਝ ਕਲਹਿਣੀਆਂ, ਕੁਝ ਨਕੰਮੀਆਂ, ਕੁਝ ਨਾਵਾਚਕ ਗੱਲਾਂ ਦੇ ਬਹਾਨੇ ਲਹਿਰ ਦੇ ਪ੍ਰਤੀ ਉਪਰਾਮਤਾ ਪੈਦਾ ਕਰਨੀ, ਲਹਿਰ ਦੇ ਨਿਸ਼ਾਨੇ ਪ੍ਰਤੀ, ਲਹਿਰ ਦੇ ਏਜੰਡੇ ਪ੍ਰਤੀ ਇਹ ਲੋਕ ਕਹਿਣ ਕਿ ਨਹੀਂ ਜੀ ਖਾਲਿਸਤਾਨ ਜਿਹੜਾ ਹੈਗਾ ਉਹ ਬਣਨਾ ਨਹੀਂ ਚਾਹੀਦਾ, ਖਾਲਿਸਤਾਨ ਬਣਨ ਨਾਲ ਆਹ ਹੋ ਜੂ, ਉਹ ਹੋ ਜੂ, ਇੰਜ ਹੋ ਜੂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹੋ ਜਿਹੀਆਂ ਚੱਲ ਰਹੀਆਂ ਨੇ। ਇਹ ਜਦੋਂ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲ ਕੋਈ ਆਉਂਦਾ ਜਾਂਦਾ ਰਿਹਾ, ਉਹ ਇਹੀ ਕਹਿੰਦੇ ਰਹੇ ਕਿ ਮੈਂ ਤਾਂ ਨਹੀਂ ਖਾਲਿਸਤਾਨ ਮੰਗਦਾ, ਪਰ ਜੇਕਰ ਇਹ ਸਟੇਟ ਸਿਸਟਮ ਇੰਦਰਾ ਗਾਂਧੀ ਤੇ ਹਿੰਦੂਸ਼ਾਹੀ ਇਹ ਕਹਿੰਦੀ ਆ ਕਿ ਅਸੀਂ ਤਾਂ ਜੀ ਤੁਹਾਨੂੰ ਹੱਕ ਨਹੀਂ ਦੇਣੇ, ਤੁਹਾਨੂੰ ਖਾਲਿਸਤਾਨ ਦੇਣਾ ਹੈ, ਤਾਂ ਫਿਰ ਅਸੀਂ ਖਾਲਿਸਤਾਨ ਲੈ ਲਵਾਂਗੇ। 1947 ਵਾਲੀ ਗਲਤੀ ਨਹੀਂ ਕਰਦੇ। ਤੇ ਜੇਕਰ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊ। ਉਹਨਾਂ ਦਾ ਭਾਵ ਇਹ ਸੀ ਕਿ ਹੁਣ ਅਸੀਂ ਇੱਥੇ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਦੀ ਗੱਲ ਕਰ ਰਹੇ ਹਾਂ, ਅਸੀਂ ਤਾਂ ਸ਼ਾਂਤੀ ਨਾਲ ਹੀ ਗੱਲ ਕਰਨੀ ਹੈ। ਔਰ ਜੇਕਰ ਸਟੇਟ ਸਿਸਟਮ ਸਾਨੂੰ ਇੰਨਾ ਧੱਕ ਕੇ ਖੁੰਝੇ ਲਾ ਦੇਣਾ ਚਾਹੁੰਦਾ ਹੈ ਤਾਂ ਫਿਰ ਸਾਡੇ ਕੋਲੇ ਗਨ ਚੱਕਣ ਤੋਂ ਬਿਨਾਂ ਖਾਲਿਸਤਾਨ ਦੇ ਲਈ ਸਾਡੇ ਕੋਲ ਕੋਈ ਰਾਹ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਫਗਾਨਿਸਤਾਨ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ, ਉਸ ਕਰਕੇ ਬੜੀ ਵੱਡੀ ਗਿਣਤੀ ਵਿੱਚ ਉੱਥੋਂ ਲੋਕ ਜਿਹੜੇ ਆ ਉਹ ਸੁਰੱਖਿਅਤ ਥਾਵਾਂ ਵੱਲ ਨੂੰ ਜਾਣਾ ਚਾਹੁੰਦੇ ਆ, ਜਾ ਰਹੇ। ਇੱਥੇ ਸਾਡੇ ਭਾਰਤ ਦੀ ਧਰਤੀ ਉੱਤੇ ਇੱਕ ਫੋਟੋ ਬੜੀ ਧੂਮ-ਧਾਮ ਨਾਲ ਪ੍ਰਚਾਰ ਕੇ ਸਿੱਖਾਂ ਨੂੰ ਚੜਾਇਆ ਜਾ ਰਿਹਾ ਕਿ ਆਹ ਲਓ ਜੀ, ਅਸੀਂ ਤੁਹਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਲੈ ਕੇ ਆਏ। ਹਾਲਾਤ ਮਾੜੇ ਹੋ ਗਏ, ਸਿੱਖਾਂ ਨੂੰ ਉੱਥੋਂ ਜਾਨਾਂ ਬਚਾ ਕੇ ਭੱਜਣਾ ਪੈ ਰਿਹਾ। ਬੇਸ਼ੱਕ ਤਾਲਿਬਾਨ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵਿਸ਼ਵਾਸ ਵੀ ਦਿਵਾਇਆ, ਪਰ ਹੋ ਸਕਦਾ ਜਿਨ੍ਹਾਂ ਲੋਕਾਂ ਨੂੰ ਉੱਥੇ ਜ਼ਮੀਨੀ ਤੌਰ ਦੇ ਉੱਤੇ ਇਹ ਲੱਗਿਆ ਹੋਵੇ ਕਿ ਭਾਰਤ ਜਾਣਾ ਸੇਫ ਆ, ਹਾਲਾਂਕਿ ਜਿਹੜੇ ਪਹਿਲੋਂ ਆਏ ਹੋਏ ਲੋਕ ਨੇ ਇੱਥੇ ਅਫਗਾਨਿਸਤਾਨ ਤੋਂ, ਉਹ ਪਹਿਲਾਂ ਹੀ ਬੜੇ ਦੁਖੀ ਨੇ, ਕਲਪ ਰਹੇ ਨੇ ਕਿ ਇੱਥੇ ਕੋਈ ਸਾਡੀ ਸੁਣਵਾਈ ਨਹੀਂ। ਪਰ ਜਿਹੜੇ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਨਾਲ ਇੱਥੇ ਪਹੁੰਚੇ ਨੇ, ਉਹਨਾਂ ਬਾਰੇ ਜੇ ਗੱਲ ਕਰੀਏ ਤਾਂ ਦੋ ਗੱਲਾਂ ਇੱਕਦਮ ਜ਼ਿਹਨ ਵਿੱਚ ਆਉਂਦੀਆਂ ਨੇ। ਪਹਿਲੀ ਤਾਂ ਗੱਲ ਇਹ ਆਉਂਦੀ ਹੈ ਵੀ ਜੇਕਰ ਅੱਜ ਸਾਡਾ ਆਪ ਦਾ ਮੁਲਕ ਹੁੰਦਾ, ਜਿਵੇਂ 1947 ਮੌਕੇ ਇੱਕ ਤਾਂ ਬਣਿਆ ਹਿੰਦੁਸਤਾਨ, ਇੱਕ ਬਣਿਆ ਪਾਕਿਸਤਾਨ, ਤੇ ਜੇ ਸਾਡਾ ਖਾਲਿਸਤਾਨ ਉਦੋਂ ਬਣਿਆ ਹੁੰਦਾ ਤਾਂ ਅੱਜ ਆ ਜਿਹੜੇ ਸਾਡੇ ਭਰਾ ਸਾਰੇ ਸੰਸਾਰ ਵਿੱਚ ਜਦੋਂ ਵੀ ਕਿਤੇ ਵਿਪਤਾ ਪੈਂਦੀ ਆ ਉਹਨਾਂ ਨੂੰ, ਤਾਂ ਅਸੀਂ ਉਹਨਾਂ ਦੀ ਬਾਂਹ ਫੜ ਸਕਦੇ ਤੇ ਖਾਲਿਸਤਾਨ ਦੇ ਵਿੱਚ ਲਿਆ ਕੇ ਦੁਨੀਆ ਭਰ ਦੇ ਵਿੱਚ ਜਿਹੜੇ ਦੁਖੀ ਲੋਕ ਹੋਣੇ ਸੀ, ਪਹਿਲੀ ਗੱਲ ਤਾਂ ਇਹ ਲੋੜ ਹੀ ਨਹੀਂ ਸੀ ਪੈਣੀ। ਅਸੀਂ ਉੱਥੋਂ ਦੀਆਂ ਸਰਕਾਰਾਂ ਨਾਲ ਜਾਂ ਜੋ ਵੀ ਕੁਛ ਕਰਨਾ ਕਰਾਉਣਾ ਹੁੰਦਾ, ਸਿੱਖ ਖਾਲਿਸਤਾਨ ਦੇ ਜਿਹੜੇ ਨੁਮਾਇੰਦੇ ਹੋਣੇ ਸੀ ਸਟੇਟ ਗੌਰਮੈਂਟ ਦੇ, ਉਹਨਾਂ ਨੇ ਆਟੋਮੈਟਿਕਲੀ ਇੱਕ ਜਿਹੜਾ ਸਿਸਟਮ ਹੁੰਦਾ ਉਹਦੇ ਰਾਹੀਂ ਗੱਲ ਕਰਨੀ ਸੀਗੀ ਤੇ ਇਹੋ ਜਿਹੀਆਂ ਸਮੱਸਿਆਵਾਂ ਦੇ ਸੋਹਣੇ ਸੱਜੇ ਜਿਹੜੇ ਹੈਗੇ ਆ ਹੱਲ ਉਹ ਨਿਕਲਿਆ ਕਰਨੇ ਸੀ। ਪਰ ਸਾਡੀ ਬਦਕਿਸਮਤੀ ਕਿ ਸਾਡੇ ਕੋਲੇ ਆਪਦਾ ਕੌਮੀ ਘਰ ਨਹੀਂ ਹੈਗਾ ਤੇ ਤਾਲਿਬਾਨ ਦੇ ਉਭਾਰ ਤੋਂ ਬਾਅਦ ਅਫਗਾਨਿਸਤਾਨ ਅਤੇ ਸਾਰੇ ਸੰਸਾਰ ਦੇ ਵਿੱਚ ਜੋ ਹਾਲਾਤ ਬਦਲ ਰਹੇ ਨੇ, ਉਹਦੇ ਵਿੱਚ ਮੈਂ ਆਪਦੀ ਕੌਮ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਠੀਕ ਆ 1978 ਤੋਂ ਚੱਲੇ ਸੰਘਰਸ਼ ਵਿੱਚ ਬਹੁਤ ਕੁਛ ਚੰਗਾ ਤੇ ਬਹੁਤ ਕੁਛ ਇਹੋ ਜਿਹਾ ਹੋਇਆ ਜਿਹੜਾ ਕਈ ਭਰਾਵਾਂ ਨੂੰ ਪ੍ਰਵਾਨ ਨਹੀਂ।
कई फैसले ਇਹੋ ਜਿਹੇ ਹੋ ਗਏ ਹੋਣੇ ਆ ਜਿਹੜੇ ਸਾਨੂੰ ਅੱਜ ਗਲਤ ਲੱਗਦੇ ਹੋਣਗੇ, ਉਹਨਾਂ ਵੇਲਿਆਂ ਦੇ ਵਿੱਚ ਸੰਘਰਸ਼ ਕਰ ਰਹੇ ਸਿੰਘਾਂ ਨੂੰ ਠੀਕ ਲੱਗਦੇ ਹੋਣਗੇ, ਸੰਘਰਸ਼ੀਲ ਜਥੇਬੰਦੀਆਂ ਨੂੰ ਠੀਕ ਲੱਗਦੇ ਹੋਣਗੇ। ਕਈ ਇਹੋ ਜਿਹੇ ਜਿਹੜੇ ਕਤਲ ਜਾਂ ਇਹੋ ਜਿਹੀਆਂ ਵਾਰਦਾਤਾਂ, ਇਹੋ ਜਿਹੀਆਂ ਘਟਨਾਵਾਂ ਹੋਣਗੀਆਂ ਜਿਹੜੀਆਂ ਅੱਜ ਬਹੁਤ ਦੁਖਦਾਈ ਲੱਗਦੀਆਂ ਹੋਣਗੀਆਂ, ਪਰ ਉਸ ਵੇਲੇ ਉਹਨਾਂ ਨੂੰ ਠੀਕ ਲੱਗੀਆਂ ਜਿਹੜੇ ਲੜ ਰਹੇ ਸੀ। ਤੇ ਜਦੋਂ ਕੋਈ ਨਵੀਂ ਚੀਜ਼ ਦਾ ਜਨਮ ਹੋਣਾ ਹੁੰਦਾ, ਉਦੋਂ ਪਹਿਲੀ ਚੀਜ਼ ਟੁੱਟਦੀ ਆ, ਤੇ ਜਦੋਂ ਟੁੱਟ ਭੱਜ ਹੁੰਦੀ ਆ ਕਿਸੇ ਚੀਜ਼ ਦੀ, ਉਦੋਂ ਤਕਲੀਫ ਹੁੰਦੀ ਹੈ। ਇੱਕ ਬੱਚੇ ਦਾ ਜਨਮ ਜਿਹੜਾ ਹੈ, ਉਹ ਬੱਚਾ ਵੱਡਾ ਹੋ ਕੇ ਬੰਦਾ ਬਣਨਾ ਹੁੰਦਾ, ਪੂਰਾ ਮਨੁੱਖ ਬਣਨਾ ਹੁੰਦਾ। ਪਰ ਜਦੋਂ ਬੱਚੇ ਦਾ ਜਨਮ ਹੁੰਦਾ, ਉਦੋਂ ਜਿਹੜੀ ਮਾਂ ਤਕਲੀਫ ਝੱਲਦੀ ਆ ਇੱਕ ਬੱਚੇ ਦੇ ਜਨਮ ਲਈ, ਉਹਦਾ ਅਹਿਸਾਸ ਮੇਰੇ ਖਿਆਲ ਦੇ ਵਿੱਚ ਹਰੇਕ ਸਰੋਤੇ ਨੂੰ, ਕਿਉਂਕਿ ਆਪਾਂ ਸਾਰੇ ਦੁਨਿਆਵੀ ਜੀਵ ਆ, ਇੰਨਾ ਕੁ ਤਾਂ ਹਰੇਕ ਨੂੰ ਹੁੰਦਾ ਹੀ ਆ ਕਿ ਮਾਂ ਜਿਹੜੀ ਆ ਉਦੋਂ ਕਿੰਨੀ ਪੀੜ ਝੱਲਦੀ। ਤੇ ਇਵੇਂ ਹੀ ਸਾਡੀ ਕੌਮ ਨੂੰ ਜਾਂ ਇਸ ਗੱਲਬਾਤ ਨਾਲ, ਖਾਲਿਸਤਾਨ ਦੇ ਇਸ਼ੂ ਨਾਲ ਜਿਹੜੇ ਸੰਬੰਧਿਤ ਨੇ ਲੋਕ, ਉਹਨਾਂ ਸਾਰਿਆਂ ਨੂੰ ਖਾਲਿਸਤਾਨ ਦੇ ਬਣਨ ਮੌਕੇ ਤਕਲੀਫ ਤਾਂ ਥੋੜੀ ਬਹੁਤੀ ਝੱਲਣੀ ਹੀ ਪਊਗੀ। ਖਾਲਿਸਤਾਨ ਦਾ ਜਾਂ ਕਿਸੇ ਵੀ ਮੁਲਕ ਦਾ ਬਣਨਾ ਕੋਈ ਗੁੱਡੇ ਗੁੱਡੀਆਂ ਦੀ ਖੇਡ ਨਹੀਂ ਹੁੰਦਾ, ਕੋਈ ਬੱਚਿਆਂ ਵਾਲੀ ਜਵਾਕਾਂ ਵਾਲੀ ਗੱਲ ਨਹੀਂ ਹੁੰਦੀ। ਤੇ ਇਹ ਕੋਈ ਗੱਲਾਂ ਕਹਿਣੀਆਂ ਕਿ ਜੀ ਰੋਡ ਮੈਪ ਦਿਖਾਓ, ਪਲਾਨ 2 ਕੀ ਆ, ਇਹੋ ਜਿਹੀਆਂ ਗੱਲਾਂ ਕਰਨ ਵਾਲੇ ਕਈ ਭਰਾ ਟੱਕਰ ਜਾਂਦੇ ਆ। ਉਹਨਾਂ ਦੀ ਗੱਲ ਸੁਣ ਕੇ ਇਉਂ ਲੱਗਦਾ ਵੀ ਇਹ ਲੋਕ ਜਿਹੜੇ ਆਹ ਸਪਾਈਡਰਮੈਨ, ਡੋਰੇਮੋਨ, ਇਦਾਂ ਦੀਆਂ ਜਿਹੜੀਆਂ ਆਈਟਮਾਂ ਨੇ, ਇਹ ਦੇਖਦੇ ਦੁਖਦੇ ਰਹਿੰਦੇ ਆ, ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਜਦੋਂ ਕੋਈ ਬਹੁਤ ਜ਼ਿਆਦਾ ਔਖੀ ਸਥਿਤੀ ਆ ਜਾਵੇ, ਉਦੋਂ ਕੋਈ ਅਗੰਮੀ ਸ਼ਕਤੀ ਜਿਹੜੀ ਆ ਉਹ ਡੋਰੇਮੋਨ ਜਾਂ ਸ਼ਕਤੀਮਾਨ ਦੇ ਰੂਪ 'ਚ ਆ ਕੇ, ਸਪਾਈਡਰਮੈਨ ਦੇ ਰੂਪ ਦੇ ਵਿੱਚ ਆ ਕੇ ਬਚਾ ਲੈਂਦੀ ਆ। ਤੇ ਇਦਾਂ ਜੇ ਗੱਲ ਆ ਕੋਈ, ਇਦਾਂ ਨਹੀਂ ਹੈ। ਜਿਹੜੀਆਂ ਕੌਮਾਂ ਦੇ ਸੰਘਰਸ਼ ਹੁੰਦੇ ਆ, ਇਹਦੇ ਵਿੱਚ ਹਰੇਕ ਕੌਮ ਚਾਹੁੰਦੀ ਹੁੰਦੀ ਆ ਕਿ ਸ਼ਾਂਤੀ ਨਾਲ, ਪੀਸਫੁਲੀ ਤਰੀਕੇ ਨਾਲ ਮਸਲੇ ਹੱਲ ਹੋ ਜਾਣ। ਪਰ ਜਿਹੜੀ ਧਿਰ ਨੇ ਹੱਕ ਦੱਬੇ ਹੁੰਦੇ ਨੇ, ਜਿਹੜੀ ਹਾਕਮ ਧਿਰ ਹੁੰਦੀ ਆ, ਉਹ ਕਦੇ ਵੀ ਗੁਲਾਮ ਧਿਰ ਦੀ ਗੱਲ ਪੋਲੇ ਪੈਰੀ ਸੁਣਦੀ ਨਹੀਂ। ਸਰਦਾਰ ਭਗਤ ਸਿੰਘ ਵਰਗਿਆਂ ਨੂੰ ਬੰਬ ਚਲਾਉਣੇ ਪਏ ਕਿ ਗੂੰਗੀ ਬੋੜੀ ਸਰਕਾਰ ਨੂੰ ਗੱਲ ਸੁਣਾਉਣੀ ਹੈ। ਸਰਦਾਰ ਕਰਤਾਰ ਸਿੰਘ ਸਰਾਭੇ ਵਰਗਿਆਂ ਨੂੰ ਗਦਰ ਕਰਨੇ ਪਏ, ਫਾਂਸੀਆਂ ਤੇ ਚੜ੍ਹਨਾ ਪਿਆ ਤੇ ਗੱਲ ਸੁਣਾਉਣੀ ਹੈ। ਸ਼ਹੀਦ ਊਧਮ ਸਿੰਘ ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਜਾ ਕੇ ਜੋ ਭਾਣਾ ਵਪਰਾਉਣਾ ਪਿਆ, ਉਹ ਜਿਵੇਂ ਅੱਜ ਇੰਦਰਾ ਗਾਂਧੀ ਨੂੰ ਤੇ ਵੈਦਿਆ ਵਰਗਿਆਂ ਨੂੰ, ਬੇਅੰਤੇ ਬੁੱਚੜ ਵਰਗਿਆਂ ਨੂੰ ਸੋਧੇ ਲੱਗੇ ਆ, ਉਵੇਂ ਦੀ ਗੱਲ ਹੀ ਸੀ। ਸੋ ਜਿਵੇਂ ਸਿੱਖ ਆਪਦੇ ਹੱਕਾਂ ਲਈ ਲੜ ਰਹੇ ਨੇ, ਇਸ ਸੰਘਰਸ਼ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਪਿਛਲੇ ਦੌਰ ਵਿੱਚ ਵਾਪਰਿਆ ਹੋਣਾ ਜਿਹੜਾ ਅੱਜ ਬਹੁਤ ਸਾਰੇ ਭਰਾਵਾਂ ਨੂੰ ਜੱਚਦਾ ਨਹੀਂ ਹੋਵੇਗਾ, ਪ੍ਰਵਾਨ ਨਹੀਂ ਹੋਏਗਾ। ਪਰ ਇਹਦਾ ਅਰਥ ਇਹ ਬਿਲਕੁਲ ਨਹੀਂ ਕਿ ਹੁਣ ਸਾਨੂੰ ਖਾਲਿਸਤਾਨ ਦੇ ਸੰਘਰਸ਼ ਦੇ ਉਲਟ ਭੁਗਤਣ ਦਾ ਬਹਾਨਾ ਮਿਲ ਗਿਆ ਤੇ ਜੀ ਐਂ ਹੋਇਆ ਸੀ, ਉਹ ਹੋਇਆ ਸੀ। ਹੋਣਾ ਤਾਂ ਇਹ ਚਾਹੀਦਾ ਕਿ ਜਿਨ੍ਹਾਂ ਲੋਕਾਂ ਨੂੰ ਪਿਛਲੇ ਦੌਰ ਦੇ ਵਿੱਚ, ਜਿਨ੍ਹਾਂ ਦੇ ਪਰਿਵਾਰਾਂ ਉੱਤੇ ਇਹ ਦੋਸ਼ ਲੱਗਦਾ ਕਿ ਤੁਸੀਂ ਖਾਲਿਸਤਾਨ ਦੇ ਖਿਲਾਫ ਭੁਗਤੇ, ਜਾਂ ਕੋਈ ਬੰਦਾ ਕਹਿੰਦਾ ਕਿ ਮੇਰੇ ਚਾਚੇ ਨੂੰ ਤਾਂ ਕੈਟ ਕਹਿ ਕੇ ਮਾਰਤਾ ਸੀ, ਜਾਂ ਕੋਈ ਕਹਿੰਦਾ ਕਿ ਮੇਰੇ ਟੱਬਰ ਦੇ ਵਿੱਚੋਂ ਫਲਾਣੇ ਨੂੰ ਗਦਾਰ ਕਹਿ ਕੇ ਮਾਰਤਾ ਸੀ, ਉਹ ਗਦਾਰ ਹੈ ਨਹੀਂ ਸੀ, ਪਰ ਮੈਂ ਇਸ ਗੱਲ ਦੇ ਕਰਕੇ ਅੱਜ ਖਾਲਿਸਤਾਨ ਦੇ ਖਿਲਾਫ ਹਾਂ। ਇਹ ਗੱਲਾਂ ਦੇ ਬਜਾਏ ਹੋਣਾ ਇਹ ਚਾਹੀਦਾ ਕਿ ਹਰੇਕ ਸਿੱਖ ਇਹ ਬਹਾਨਾ ਲੱਭੇ। ਇੱਕ ਬਹਾਨੇ ਉਹ ਹੁੰਦੇ ਆ ਜਦੋਂ ਬੰਦਾ ਬਹਾਨੇ ਲੱਭਦਾ ਕਿ ਮੈਂ ਖਾਲਿਸਤਾਨ ਦੀ ਮੁਖਾਲਫਤ ਕਿਵੇਂ ਕਰਨੀ। ਇੱਕ ਸਥਿਤੀ ਉਹ ਹੁੰਦੀ ਆ ਜਦੋਂ ਬੰਦਾ ਬਹਾਨੇ ਲੱਭ ਕੇ ਖਾਲਿਸਤਾਨ ਦੇ ਹੱਕ 'ਚ ਭੁਗਤਦਾ। ਤੇ ਇਸੇ ਕਰਕੇ ਅੱਜ ਸਾਰੇ ਸੰਸਾਰ ਦੇ ਵਿੱਚ ਵਸਦੇ ਹਰੇਕ ਸਿੱਖ ਕੋਲ ਕੋਈ ਨਾ ਕੋਈ ਪੱਜ ਹੋਣਾ ਚਾਹੀਦਾ। ਜਦੋਂ ਕੋਈ ਬੰਦਾ ਇਹ ਕਵੇ ਕਿ ਤੇਰੇ ਚਾਚੇ ਨੂੰ ਤਾਂ ਇਹਨਾਂ ਨੇ ਇਹ ਕਹਿ ਕੇ ਮਾਰਤਾ ਸੀ ਖਾੜਕੂਆਂ ਨੇ ਕਿ ਉਹ ਕੈਟ ਆ, ਤੇ ਤੂੰ ਖਾਲਿਸਤਾਨ ਦੀ ਗੱਲ ਕਰਦਾ, ਤਾਂ ਉਹ ਬੰਦਾ ਉਲਟਾ ਇਹ ਕਵੇ ਕਿ ਮੈਂ ਆਪਦੇ ਪਰਿਵਾਰ ਤੇ ਲੱਗਿਆ ਹੋਇਆ ਦਾਗ ਧੋਣਾ ਹੈ। ਮੈਨੂੰ ਮੇਰਾ ਇੱਕ ਮਿੱਤਰ ਸੀ, ਅੱਜ ਵੀ ਹੈ, ਉਹ ਸਿੱਖ ਸੰਘਰਸ਼ ਦੇ ਵਿੱਚ ਨਾਭੇ ਜੇਲ੍ਹ ਵਿੱਚ, ਮੈਂ ਉਹਨੂੰ ਜਦੋਂ ਮੇਲ ਮਿਲਾਪ ਹੋਇਆ ਤੇ ਸਾਡੀ ਗੱਲ ਚੱਲੀ ਕਿ ਉਹਦੇ ਬਾਪ ਨੂੰ
भिंडरांवाला टाइगर्स फोर्स ने जिम्मेवारी ਲਈ ਸੀ कि ਇਹ गलत हो गया ਸੀਗਾ ਜੀ, ਅਸੀਂ ਮਾਰਿਆ। मैं ਉਹਦੇ ਬਾਰੇ ਉਹਦੇ ਨਾਲ ਜਦੋਂ ਚਰਚਾ ਗੱਲਬਾਤ ਕੀਤੀ ਸਿੰਘ ਨਾਲ, ਤੇ ਉਹ ਕਹਿੰਦਾ ਕਿ ਮੇਰੀ ਆਤਮਾ, ਮੇਰੀ ਮਾਂ ਜਿਹੜੀ ਸੀ ਉਹ ਇਹੀ ਸਮਝਾਉਂਦੀ ਰਹੀ ਆ ਕਿ ਤੇਰਾ ਪਿਓ ਠੀਕ ਸੀ, ਉਹਨੂੰ ਆਪਸੀ ਰੰਜਿਸ਼ਬਾਜੀ ਦੇ ਵਿੱਚ ਬੇਸ਼ੱਕ ਮਾਰ ਦਿੱਤਾ ਹੈ, ਪਰ ਤੂੰ ਸਿੱਖ ਹੱਕਾਂ ਲਈ, ਸਿੱਖ ਸੰਘਰਸ਼ ਲਈ ਜੋ ਕੁਝ ਕਰ ਸਕਦਾ। ਇਕੱਲਾ ਪੁੱਤ ਸੀ ਮਾਂ ਦਾ, ਉਹ ਸੰਘਰਸ਼ ਵਿੱਚ ਨਾਭੇ ਜੇਲ੍ਹ ਦੇ ਵਿੱਚ ਪਹੁੰਚਿਆ ਹੋਇਆ ਸੀਗਾ। ਬੜੇ ਖਤਰਨਾਕ ਧਾਰਾਵਾਂ ਵਾਲਾ ਕੇਸ ਸੀ ਉਹਦੇ ਤੇ। ਮੈਂ ਉਹਦੇ ਨਾਲ ਜਦੋਂ ਗੱਲ ਕਰ ਰਿਹਾ ਸੀਗਾ, ਉਹ ਪੂਰੇ ਜਜ਼ਬੇ ਨਾਲ ਇਹ ਗੱਲ ਮੈਨੂੰ ਸਮਝਾ ਰਿਹਾ ਸੀ, ਦੱਸ ਰਿਹਾ ਸੀ ਆਪਦੀ ਭਾਵਨਾ ਕਿ ਦੁਨੀਆ ਇਹ ਗੱਲ ਨੂੰ ਜੋ ਮਰਜ਼ੀ ਕਵੇ, ਪਰ ਇੱਕ ਨਾ ਇੱਕ ਦਿਨ ਆਪਣੀ ਕੌਮ ਦਾ ਘਰ ਬਣਨਾ ਹੈ। ਜਿੱਦਣ ਖਾਲਿਸਤਾਨ ਬਣਨਾ ਹੈ, ਜਾਂ ਤਾਂ ਉਦੋਂ ਇਹ ਗੱਲ ਲੋਕ ਕਹਿਣਗੇ ਕਿ ਫਲਾਨਾ ਸਿੰਘ ਦਾ ਜਿਹੜਾ ਪਿਓ ਸੀ ਉਹ ਕੈਟ ਕਹਿ ਕੇ ਮਾਰਿਆ ਗਿਆ ਸੀ, ਟਾਊਟ ਕਹਿ ਕੇ, ਗਦਾਰ ਕਹਿ ਕੇ, ਤੇ ਉਹ ਟੱਬਰ ਗਦਾਰਾਂ ਦਾ ਹੀ ਆ। ਜਾਂ ਫਿਰ ਇਹ ਕਹਿਣਗੇ ਕਿ ਨਹੀਂ, ਉਹ ਟੱਬਰ ਗਦਾਰਾਂ, ਟਾਊਟਾਂ, ਕੈਟਾਂ ਦਾ ਨਹੀਂ ਹੋ ਸਕਦਾ, ਕਿਉਂਕਿ ਫਲਾਨਾ ਸਿੰਘ ਉਸ ਟੱਬਰ ਦੇ ਵਿੱਚੋਂ ਹੋਇਆ, ਉਹਨੇ ਸਾਰੇ ਧੋਣੇ ਧੋਤੇ ਸੀ, ਹੋ ਸਕਦਾ ਜਿਹੜਾ ਉਹਦਾ ਪਿਓ ਵੀ ਮਾਰਿਆ ਉਹ ਵੀ ਗਲਤੀ ਨਾਲ ਮਾਰਿਆ ਗਿਆ ਹੋਵੇ। ਹੁਣ ਏਦਾਂ ਦੀ ਸੋਚ ਵਾਲੇ ਜਿਹੜੀ ਕੌਮ ਦੇ ਵਿੱਚ ਗੁਰਸਿੱਖ ਪਿਆਰੇ ਹੋਣ, ਉਸ ਕੌਮ ਦੇ ਵਿੱਚ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਉਸ ਕੌਮ ਦਾ ਇੱਕ ਨਾ ਇੱਕ ਦਿਨ ਨਿਸ਼ਾਨਾ ਜਿਹੜਾ ਉਹ ਜ਼ਰੂਰ ਪੂਰਾ ਹੋਏਗਾ। ਇਸ ਵੇਲੇ ਵੀ ਸਾਡੀ ਕੌਮ ਨੂੰ ਬੜੀ ਭਾਰੀ ਲੋੜ ਆ, ਖਾਸ ਤੌਰ ਤੇ ਇਸ ਵੇਲੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਨੈਗੇਟਿਵਿਟੀ ਫੈਲਾ ਕੇ ਪਿਛਲੇ ਖਾੜਕੂ ਸੰਘਰਸ਼ ਦੀਆਂ ਕੁਝ ਕਲਹਿਣੀਆਂ, ਕੁਝ ਨਕੰਮੀਆਂ, ਕੁਝ ਨਾਵਾਚਕ ਗੱਲਾਂ ਦੇ ਬਹਾਨੇ, ਕੁਝ ਬੰਦਿਆਂ ਦੇ ਕਿਰਦਾਰ ਦੀਆਂ ਕਮਜ਼ੋਰੀਆਂ ਕਰਕੇ ਜਾਂ ਕੁਝ ਗਲਤ ਫੈਸਲਿਆਂ ਦੇ ਬਹਾਨੇ ਲਹਿਰ ਦੇ ਪ੍ਰਤੀ ਉਪਰਾਮਤਾ ਪੈਦਾ ਕਰਨੀ, ਲਹਿਰ ਦੇ ਨਿਸ਼ਾਨੇ ਪ੍ਰਤੀ, ਲਹਿਰ ਦੇ ਏਜੰਡੇ ਪ੍ਰਤੀ, ਲਹਿਰ ਦੀ ਸਾਰੀ ਜਿਹੜੀ ਕਮਾਈ ਆ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਣਾ ਕਿ ਲੋਕ ਕਹਿਣ ਕਿ ਨਹੀਂ ਜੀ ਖਾਲਿਸਤਾਨ ਜਿਹੜਾ ਹੈਗਾ ਉਹ ਬਣਨਾ ਨਹੀਂ ਚਾਹੀਦਾ, ਖਾਲਿਸਤਾਨ ਬਣਨ ਨਾਲ ਆਹ ਹੋ ਜੂ, ਉਹ ਹੋ ਜੂ, ਇੰਜ ਹੋ ਜੂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹੋ ਜਿਹੀਆਂ ਚੱਲ ਰਹੀਆਂ ਨੇ। ਇੱਕ ਇੱਥੇ ਨਾਲ ਲੱਗਦੀ ਗੱਲ ਹੋਰ ਕਰਨੀ ਚਾਹਾਂਗਾ ਕਿ ਜਦੋਂ ਕੌਮਾਂ ਦੇ ਘਰ ਬਣਦੇ ਨੇ, ਉਹਨਾਂ ਦੇ ਕੋਈ ਪੱਕੇ ਡਿਜ਼ਾਈਨ ਨਹੀਂ ਬਣੇ ਹੋਏ, ਕੋਈ ਇਹੋ ਜਿਹਾ ਨਹੀਂ ਬਣਿਆ ਹੋਇਆ ਕਿ ਇਸ ਤਰ੍ਹਾਂ ਫਲਾਨਾ ਮੁਲਕ ਆਜ਼ਾਦ ਹੋਇਆ ਸੀ, ਫਲਾਨੀ ਕੌਮ ਦਾ ਘਰ ਏਦਾਂ ਬਣਿਆ ਸੀ ਤੇ ਸਾਰੀਆਂ ਕੌਮਾਂ ਦੇ ਘਰ ਉਵੇਂ ਬਣਨਗੇ। ਭਾਵੇਂ ਕਿ ਹਾਕਮ ਕੌਮ ਆ ਜਿਹੜੀ, ਉਹਦਾ ਤੇ ਗੁਲਾਮ ਕੌਮ ਦਾ ਫਰਕ ਹੁੰਦਾ। ਹਾਕਮ ਕੌਮ ਨੇ ਟੈਰੋਰਿਸਟ, ਅੱਤਵਾਦ ਕਹਿ ਕੇ ਆਜ਼ਾਦੀ ਦੀ ਲਹਿਰ ਨੂੰ ਬਦਨਾਮ ਕਰਨਾ ਹੁੰਦਾ, ਆਜ਼ਾਦੀ ਘੁਲਾਟੀਆਂ ਨੂੰ ਨਸ਼ੇੜੀ, ਅਯਾਸ਼ ਤੇ ਬਦਮਾਸ਼ ਸਾਬਤ ਕਰਨਾ ਹੁੰਦਾ। ਜਦੋਂ ਯਾਸਰ ਅਰਾਫਾਤ ਦੀ ਗੱਲ ਆਉਂਦੀ ਆ, ਮੈਂ ਕਿਤੇ ਪੜ੍ਹਿਆ ਤੇ ਸੁਣਿਆ ਬਈ ਉਹ ਕਹਿੰਦੇ UNO ਦੇ ਵਿੱਚ ਜਦੋਂ ਗਿਆ, ਇੱਕ ਹੱਥ 'ਚ ਉਹਦੇ ਜੈਤੂਨ ਦੀ ਕਹਾਣੀ ਸੀ, ਦੂਜੇ ਹੱਥ 'ਚ ਰਿਵਾਲਵਰ ਸੀਗਾ, ਤੇ ਉਹ ਕਹਿੰਦਾ ਦੁਨੀਆ ਦੱਸੇ ਮੈਂ ਤਾਂ ਆਪਦੀ ਕੌਮ ਦੇ ਹੱਕਾਂ ਲਈ, ਹਿੱਤਾਂ ਲਈ ਲੜਨਾ ਹੈ। ਜੇ ਤਾਂ ਸ਼ਾਂਤੀ ਨਾਲ ਮੈਨੂੰ ਚੀਜ਼ ਮਿਲਦੀ ਆ ਤਾਂ ਮੈਂ ਆਹ ਟਹਿਣੀ ਲੈ ਕੇ ਚਲੇ ਜਾਣਾ, ਜੇ ਮੇਰੇ ਹੱਕ ਮੈਨੂੰ ਸ਼ਾਂਤੀ ਨਾਲ ਨਾ ਮਿਲੇ ਮੈਂ ਗਨ ਚੱਕਣ ਲਈ ਮਜਬੂਰ ਹੋਵਾਂ। ਤੋ ਇਵੇਂ ਹੀ ਸਿੱਖ ਜਿਹੜੀ ਕੌਮ ਆ ਉਹਨੇ 1978 ਤੋਂ 1984 ਤੱਕ ਦਾ ਸਾਰਾ ਇਤਿਹਾਸ ਸਾਡੇ ਸਾਹਮਣੇ ਹੈ ਕਿ ਸ਼ਾਂਤਮਈ ਧਰਮ ਯੁੱਧ ਮੋਰਚਾ ਵੀ ਲਾਇਆ, ਪੀਸਫੁਲ ਤਰੀਕੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਤੇ ਪੂਰਾ ਹਰ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਇੰਡੀਅਨ ਸਟੇਟ ਸਿਸਟਮ ਨੂੰ ਇਹ ਚੁਣੌਤੀ ਦਿੱਤੀ ਕਿ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ। ਇਹ ਜਦੋਂ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੋਲ ਕੋਈ ਆਉਂਦਾ ਜਾਂਦਾ ਰਿਹਾ ਹੈ, ਉਹ ਇਹੀ ਕਹਿੰਦੇ ਰਹੇ ਕਿ ਮੈਂ ਤਾਂ ਨਹੀਂ ਖਾਲਿਸਤਾਨ ਮੰਗਦਾ, ਪਰ ਜੇਕਰ ਇਹ ਸਟੇਟ ਸਿਸਟਮ, ਇੰਦਰਾ ਗਾਂਧੀ ਤੇ ਹਿੰਦੂ ਸ਼ਾਹੀ ਇਹ ਕਹਿੰਦੀ ਆ ਕਿ ਅਸੀਂ ਤਾਂ ਜੀ ਤੁਹਾਨੂੰ ਹੱਕ ਨਹੀਂ ਦੇਣੇ, ਤੁਹਾਨੂੰ ਖਾਲਿਸਤਾਨ ਦੇਣਾ ਹੈ, ਤਾਂ ਫਿਰ ਅਸੀਂ ਖਾਲਿਸਤਾਨ ਲੈ ਲਵਾਂਗੇ, 1947 ਵਾਲੀ ਗਲਤੀ ਨਹੀਂ ਕਰਦੇ। ਤੇ ਜੇਕਰ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹਨਾਂ ਦਾ ਭਾਵ ਇਹ ਸੀ ਕਿ ਹੁਣ ਅਸੀਂ ਇੱਥੇ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਦੀ ਗੱਲ ਕਰ ਰਹੇ ਹਾਂ, ਅਸੀਂ ਤਾਂ ਸ਼ਾਂਤੀ ਨਾਲ ਹੀ ਗੱਲ ਕਰਨੀ ਹੈ। ਔਰ ਜੇਕਰ ਸਟੇਟ ਸਿਸਟਮ ਸਾਨੂੰ ਇੰਨਾ ਧੱਕ ਕੇ ਖੁੰਝੇ ਲਾ ਦੇਣਾ ਚਾਹੁੰਦਾ ਹੈ ਤਾਂ ਫਿਰ ਸਾਡੇ ਕੋਲੇ ਗਨ ਚੱਕਣ ਤੋਂ ਬਿਨਾਂ ਖਾਲਿਸਤਾਨ ਦੇ ਲਈ ਸਾਡੇ ਕੋਲ ਕੋਈ ਰਾਹ ਨਹੀਂ। 1984 ਤੋਂ ਬਾਅਦ
ओवरग्राउंड ते अंडरग्राउंड पीसफुल ते हथियारबंद ढंग नाल जंग जिहड़ी आ वो चली अज तक जारी आ। अज भी बहुत सारिया धिरां बहुत सारिया शख्सियतां बहुत सारे धड़े खालिस्तान की गल पीसफुल ते डेमोक्रेटिक तरीके नाल कर रहे हैं। दूजे पासे साडे भरावां ने दूजा राह भी फड़िया होया, पर जदों भी खालिस्तान की गल करन वालियां नूं फड़िया जांदा है आ बड़ी अजीब जी एक गल चल पई आ कि साडे बंदे जिहड़े आ वो इउं पेश करदे आ कि नहीं जी बिल्कुल बेदोशा फड़ लिया जी, ऐ हो गया ਉਹ हो गया। कहना सानू ये चाहिदा सी कि जदों साडी कौम दे तुसीं हक नहीं दे रहे, जदों साडी कौम दे निशाने आ जिहड़े ਉਹਦੇ ਵੱਲ ਤਾਂ ਕੀ ਉਲਟਾ ਸਾਡੇ ਸਾਹਿਬ श्री गुरु ग्रंथ साहिब साडा इष्ट है, ਉਹਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਹਰ ਤਰੀਕੇ ਨਾਲ ਬਚਾ ਰਹੇ ਹੋ, ਤਾਂ ਫਿਰ ਭਾਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਆਪਦਾ ਇਨਸਾਫ ਆਪ ਲੈਣ ਲਈ। पर असी तो हरेक बार हरेक गिरफ्तारी तो बाद हुण जिहड़े तां जेल੍ਹਾਂ 'ਚ बैठे आ सिंह नाभे जां होर उन्हां दे वकीलां दा काम आ अदालतां 'ਚ उन्हां नूं बचाउण लई जो कुछ कहण कहाउण, पर साडी कौम नूं उन्हां नूं फ्रीडम फाइटर जां उन्हां नूं आज़ादी घुलाटीए जां खालिस्तान दे जुझारूआं दे रूप दे विच मानता देनी चाहीदी, पर असी हर वारी गड़बड़ करदे। खैर जिहड़ी कौम है ਉਹਦੇ सामने बड़े 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 सवाल जिहड़े आ, पहाड़ जिहड़े पर्वत नालों भी बड़े सवाल जिहड़े आ वो नित आके डिग रहे ने ते कौम जिहड़ी आ बड़ी तसल्ली नाल जंग लड़ रही है। और इहो जिहा वेला साडे लई इतिहास विच कदे नहीं आया जदों बिल्कुल असीं कहीए कि हुण कोई सानूं समस्या नहीं। जदों तो बाबा बंदा सिंह बहादुर तो लैके अज तक हर वेला जिहड़ा हैगा साडा औख दा, संताप दा, दुखां दा है। हुण इंडियन स्टेट सिस्टम भी आपदा जोर ला रहा ते असीं ये गल चंगी तरह जानते हैं कि इहो जे राजे रजवाड़े, इहो जिहियां रियासतां, इहो जिहे हुकूमतां जिहड़ियां ने कई असीं झल्लियां ने, कई असीं झल्लणियां ने। साडा जिहड़ा सदियां लंबा इतिहास है ਉਹਦੇ ਵਿੱਚ ਅੱਗੇ अजे पता नहीं कित्थे कित्थे की टक्करना, पर अज दी घड़ी साडा सारे संसार ਵਿੱਚ बेशक आपदा कोई कौमी घर नहीं है, पर अज भी असीं इन्ने जोगे जरूर है कि सारे संसार दे विच वखरे पछाणे जाने आ। 1983 तो पहला सानू हिंदू जां इंडियन ज़्यादा मन्निया जांदा सी, और हुण लोकां नूं इस गल दा एहसास है कि ये तां इंडिया दे विच आपदी आज़ादी लई लड़ रहे लोग ने। इसे करके 1984 तो बाद बने हुए माहौल दे विच जो असीं खट्टिया इहदे करके ही आ कि अफगानिस्तान दे विच तालिबान जाके उत्थे गुरुद्वारा साहिब दे विच जाके अश्योर करन गए, गारंटी दिवाउण गए। हुण ये गल वक्री आ कि उत्थे रहिंदे लोकां नूं हालात जिहड़े आ वो ठीक नहीं लगे, सिखावे नहीं लगे, पर भारत विच जदों वो आए आ तां इत्थे भी कोई इहो जी गल नहीं हैगी कि बड़ा जी इत्थे मौजां ने। तो सारे संसार दे विच हम रुलते फिरते कोई बात ना पूछता, साडे बड़े माड़े दिन होण दे बावजूद पंथ जिहड़ा है वो चढ़दी कला विच आ ते कौम दे हक्कां हितां दी लड़ाई जिहड़ी है वो लगातार जिहड़ी आ वो चल रही है। इधर भारत सरकार दा जिहड़ा रवैया वो पैर पैर दे उत्ते सानूं गुलामी दा एहसास कराउण वाला है। साडे विच वो भी ने जिहड़े इस गुलामी दे एहसास विच इन्ना अगे लंघ गए ने कि वो सिर बारन नूं तैयार वर तैयार रहिंदे। और दूजे पासे साडी कौम दा एक बहुत वड्डा हिस्सा वो आ जिहड़ा खालिस्तान की गल तां की वो भारत माता की जय कह के उस पासे खड़ा, पर ज़्यादा तकलीफ ज़्यादा औख जिहड़ी आ उन्हां लोकां दी आ जिहड़े खालिस्तान दे एजेंडे तहत कि जी असीं कनेडा आ गए, असीं अमरीका आ गए। जदों तां होना सी पक्का उदों तां चिट्ठियां लै रहीआं मान दल तो जां होर जिहड़े संगठन सी पंथ दे ते पक्के होए ये कह के कनेडा अमेरिका दे विच कि सानू भारत विच खतरा क्योंकि असीं खालिस्तान दे हमायती आ। ते बाद विच अज वो लोग खालिस्तान दा विरोध करदे आ ते अज उन्हां नूं भारत माता की जय चंगी लगन लग गई। ये जिहड़ी अकिरत घनता ये बड़ी दुखदाई है। ये सारे भरावां नूं आपदी पीढ़ी हेठां सोटी फेरनी चाहिदी है तां कि उन्हां नूं एहसास हो सके कि यह कहना कि जी असीं तां फीस दित्ती, पर्ची कटाई आ जी,
ਅਸੀਂ ਜੀ ਤਾਂ ਚਿੱਠੀ ਲਈ ਆ, ਇਹ ਗੱਲਾਂ ਨਹੀਂ। ਗੱਲ ਇਹ ਹੈਗੀ ਆ ਕਿ ਤੁਹਾਡੀ ਆਤਮਾ ਤੁਹਾਨੂੰ ਕਦੇ ਤਾਂ ਝਕੋਰੇਗੀ। ਆਉਣ ਵਾਲੀਆਂ ਸਦੀਆਂ ਦੇ ਵਿੱਚ ਤੁਹਾਡੇ ਨਿਆਣੇ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੇ ਵਾਰਸ ਨੇ ਉਹ ਤੁਹਾਨੂੰ ਲਾਹਨਤਾਂ ਪਾਉਣਗੇ ਕਿ ਜਦੋਂ ਤੁਸੀਂ ਖਾਲਿਸਤਾਨ ਦਾ ਨਾਂ ਲੈ ਕੇ ਪੱਕੇ ਹੋਏ ਸੀ, ਘੱਟੋ ਘੱਟ ਖਾਲਿਸਤਾਨ ਦੇ ਖਿਲਾਫ ਤਾਂ ਨਾ ਭੁਗਤਦੇ। ਪਰ ਵਿਦੇਸ਼ਾਂ ਦੇ ਵਿੱਚ ਜਦੋਂ ਜਿੱਥੇ ਜਿੱਥੇ ਲੋੜ ਪੈਂਦੀ ਹੈ ਉੱਥੇ ਖਾਲਿਸਤਾਨ ਦੇ ਹੱਕ ਵਿੱਚ ਹੋਣ ਵਾਲੇ ਮੁਜ਼ਾਹਰਿਆਂ ਮੌਕੇ ਜਾਂ ਪੰਜਾਬ ਵਿੱਚ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਘਾਣ ਦੇ ਬਾਰੇ ਜਦੋਂ ਕੋਈ ਚਰਚਾ ਛਿੜਦੀ ਹੈ, ਉਸ ਮੌਕੇ ਜਿਹੜੇ ਭਰਾ ਸਾਥ ਸਹਿਯੋਗ ਨਹੀਂ ਦਿੰਦੇ ਉਹਨਾਂ ਨੂੰ ਬੇਨਤੀ ਆ ਕਿ ਭਾਈ ਆਪਦੇ ਫਰਜ਼ ਪਛਾਣੋ, ਕਿਉਂਕਿ ਅਸੀਂ ਤਾਂ ਪ੍ਰੇਰਨਾ ਦੇ ਸਕਦੇ ਹਾਂ, ਤਾਂ ਪ੍ਰੇਰਨਾ ਦੇਣਾ ਹੀ ਸਾਡਾ ਫਰਜ਼ ਵਾ। ਕਿਉਂਕਿ ਹਰ ਮੌਕੇ ਹਰ ਗੱਲ 'ਚ ਅੱਜ ਦੇ ਵੇਲੇ ਦੇ ਵਿੱਚ ਆਪਦੀ ਗੱਲ ਕਹਿਣ ਦਾ ਤੇ ਆਪਦੀ ਗੱਲ ਨੂੰ ਪੂਰੇ ਧੜੱਲੇ ਨਾਲ ਪੇਸ਼ ਕਰਨ ਦਾ ਬਹੁਤ ਹੀ ਚੰਗੇ ਤਰੀਕੇ ਨਾਲ ਸਾਨੂੰ ਮੌਕਾ ਹਾਸਲ ਆ। ਜਿਹੜੇ ਸਾਨੂੰ ਨਵੇਂ ਯੁੱਗ ਦੇ ਰਾਹ ਮਿਲ ਗਏ ਆ, ਮੀਡੀਆ, ਸੋਸ਼ਲ ਮੀਡੀਆ ਜਾਂ ਹੋਰ, ਇਹਦੇ ਰਾਹੀਂ ਅਸੀਂ ਗੱਲ ਜਿਹੜੀ ਆ ਉਹ ਕਰਦੇ ਰਹਿੰਦੇ। ਅੱਜ ਜਿਹੜੀ ਇੱਥੇ ਦੋ ਗੱਲਾਂ ਹੋਰ ਨੇ ਜਿਨ੍ਹਾਂ ਬਾਰੇ ਆਪਾਂ ਨੂੰ ਗੱਲ ਕਰਨੀ ਬਣਦੀ ਹੈ। ਇੱਕ ਤਾਂ ਆਪਾਂ ਇਹ ਚੱਕਰ ਆ ਕਿ ਕਾਂਗਰਸ ਪਾਰਟੀ ਪੰਜਾਬ 'ਚ ਰਾਜ ਕਰ ਰਹੀ ਆ, ਜਿਹੜੀ ਕਿ ਸਿੱਖੀ ਅਤੇ ਸਿੱਖਾਂ ਦੀ ਦੁਸ਼ਮਣ ਹੈ। ਪਰ ਦੁੱਖ ਦੀ ਗੱਲ ਇਹ ਆ ਕਿ ਜਿਹੜਾ ਪੰਥ ਦੀ ਪਾਰਟੀ ਸੀ ਅਕਾਲੀ ਦਲ, ਉਹਦਾ ਵੀ ਕੋਈ ਬਹੁਤਾ ਚੰਗਾ ਹਾਲ ਨਹੀਂ। ਸੰਤਾ ਸਿੰਘ, ਬੰਤਾ ਸਿੰਘ ਸੇਮ ਥਿੰਗ ਬਣੇ ਹੋਏ ਆ, ਗੰਗਾਧਾਰੀ ਸ਼ਕਤੀਮਾਨ ਆ, ਉਹ ਗੱਲ ਹੋ ਗਈ ਹੈ। ਤੇ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਕਾਂਗਰਸੀ ਲੀਡਰ ਸੀ, ਵਜ਼ੀਰ ਸੀ, ਮੰਤਰੀ ਸੰਤਰੀ ਸੀ, ਉਹਨਾਂ ਨੇ ਬੜਾ ਰੌਲਾ ਰੱਪਾ ਪਾਇਆ ਤੇ ਉਹ ਦਿੱਲੀ ਜਾ ਰਹੇ ਆ ਸੋਨੀਆ ਗਾਂਧੀ ਨੂੰ ਮਿਲਣ। ਕਾਹਦੇ ਲਈ? ਉਹ ਕਹਿੰਦੇ ਜੀ ਇਹ ਤਾਂ ਕੈਪਟਨ ਜਿਹੜਾ ਹੈ ਇਹ ਹਰ ਮੁੱਦੇ ਉੱਤੇ ਬਾਦਲਕਿਆਂ ਦੀ ਸਹਿਮਤੀ ਨਾਲ ਚੱਲਦਾ। ਔਰ ਇਹ ਗੱਲ ਜਿਹੜੀ ਆ ਪਿਛਲੇ ਕਈ ਚਿਰ ਤੋਂ ਚੱਲ ਰਹੀ ਆ। ਯਾਦ ਕਰੋ ਜਦੋਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ ਤੇ ਪੰਜਾਬ ਅਸੈਂਬਲੀ ਦੇ ਵਿੱਚ ਅਕਾਲੀ ਦਲ ਦਾ ਬੁਰਾ ਹਾਲ ਸੀ, ਬਾਦਲ ਦਲ ਦਾ, ਤੇ ਕੈਪਟਨ ਅਮਰਿੰਦਰ ਸਿੰਘ ਦੇ ਤੇ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਨੇ ਉਹ ਬਰਗਾੜੀ ਬੇਅਦਬੀ ਦੇ ਮੁੱਦੇ ਉੱਤੇ ਬੋਲਦਿਆਂ ਬਹੁਤ ਧੜੱਲੇ ਨਾਲ ਗੱਲਾਂ ਕੀਤੀਆਂ। ਪਰ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਦਾ ਰੰਗ ਢੰਗ ਦੇਖ ਕੇ ਉਦੋਂ ਬਹੁਤ ਸਾਰੇ ਲੀਡਰਾਂ ਨੇ, ਕਾਂਗਰਸੀਆਂ ਨੇ ਇੱਕ ਤਰੀਕੇ ਨਾਲ ਤਰਲੇ ਮਿੰਨਤਾਂ ਹੀ ਕੀਤੇ ਸੀ ਕਿ ਕੋਈ ਸਖਤ ਕਾਰਵਾਈ ਇਹਨਾਂ ਦੇ ਖਿਲਾਫ, ਜਿਹੜੇ ਦੋਸ਼ੀ ਆ ਉਹਦੇ ਖਿਲਾਫ ਹੋਣੀ ਚਾਹੀਦੀ ਆ। ਪਰ ਦੋਸ਼ੀਆਂ ਖਿਲਾਫ ਕਾਰਵਾਈ ਤਾਂ ਕੀ ਹੋਣੀ, ਹਵਾਨੀ ਸੀ। ਸਿੱਖਾਂ ਦੇ ਹੋਰ ਮਸਲਿਆਂ ਦੇ ਬਾਰੇ ਵੀ ਕੀ ਕੁਝ ਹੋਣਾ ਸੀ। ਜਿੰਨਾ ਟਾਈਮ ਆ 4.5 ਸਾਲ ਹੋ ਗਏ ਆ ਸਰਕਾਰ ਬਣੀ ਨੂੰ, ਬਿਲਕੁਲ ਬਾਦਲਕਿਆਂ ਦੀ ਜਿਹੜੀ ਆ ਪੂਰੀ ਝੰਡੀ ਰਹੀ ਆ ਤੇ ਉਹ ਸਗੋਂ ਤੇ ਉਲਟਾ ਪੂਰੇ ਧੜੱਲੇ ਨਾਲ ਸਰਗਰਮ ਹੋਏ ਫਿਰਦੇ ਆ। ਜਿਹੜੀ ਗੱਲ ਸਭ ਤੋਂ ਬੁਰੀ ਹੋਈ ਆ ਉਹ ਸਮੇਤ ਸੈਣੀ ਵਾਲੀ ਤੇ ਡੇਰਾ ਸਰਸਾ ਦੇ ਉਸ ਟੋਲੇ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ, ਉਹਨਾਂ ਦੀਆਂ ਬਾਰ-ਬਾਰ ਜ਼ਮਾਨਤਾਂ, ਔਰ ਫੇਰ ਉਹ ਜ਼ਮਾਨਤਾਂ ਲੈ ਗਏ। ਸੈਣੀ ਨੂੰ ਕਿਸੇ ਤਰੀਕੇ ਨਾਲ ਕਾਬੂ ਕਰਨਾ ਚਾਹੀਦਾ ਸੀ। ਸੋ ਸਮੁੱਚਾ ਸਿਸਟਮ ਜਿਹੜਾ ਇੱਥੇ ਸਾਡੇ ਵਰਗਿਆਂ ਨੂੰ ਉਹੀ ਚੱਕ ਕੇ ਝੂਠੇ ਸੱਚੇ ਕੇਸ ਪਾ ਕੇ ਮਿੰਟੋ ਮਿੰਟੀ ਟੰਗ ਦਿੰਦਾ, ਉਹ ਇਹਨਾਂ ਗੁਨਾਹਗਾਰਾਂ ਨੂੰ ਕਾਬੂ ਕਰਨ ਵਿੱਚ, ਸਜ਼ਾ ਦਿਵਾਉਣ 'ਚ, ਦੋਸ਼ੀਆਂ ਵਾਲੇ ਕਟਹਿਰੇ 'ਚ ਲਿਜਾਣ ਵਿੱਚ ਅਸਫਲ ਰਿਹਾ। ਔਰ ਇਹਦੇ ਲਈ ਇਹ ਸਾਰੇ ਸਿਸਟਮ ਦੇ ਜਿਹੜੇ ਅੰਗ ਨੇ ਉਹ ਦੋਸ਼ੀ ਨੇ, ਜ਼ਿੰਮੇਵਾਰ ਨੇ। ਖੈਰ ਸਾਨੂੰ ਤਾਂ ਇਸ ਸਿਸਟਮ ਤੋਂ ਪਹਿਲਾਂ ਵੀ ਕੋਈ ਆਸ ਨਹੀਂ। ਹੁਣ ਕਾਂਗਰਸ ਦੇ ਲੀਡਰ ਜਿਹੜੇ ਆ ਉਹ ਹਾਲ ਢਾਈ ਪਾ ਰਹੇ ਆ ਤੇ ਕਹਿ ਰਹੇ ਆ ਕਿ ਅਸੀਂ ਸੋਨੀਆ ਗਾਂਧੀ ਕੋਲੇ ਜਾਵਾਂਗੇ, ਜਿਵੇਂ ਨਿਆਣੇ ਕਹਿੰਦੇ ਅਸੀਂ ਸ਼ਿਕਾਇਤ ਲਾਵਾਂਗੇ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਬਦਲ ਲਓ। ਪਹਿਲਾਂ ਇਹੀ ਗੱਲ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਵਾਇਆ। ਹੁਣ ਉਹ ਕਹਿੰਦੇ ਆ ਵੀ ਮੁੱਖ ਮੰਤਰੀ ਵੀ ਸਾਡੀ ਧਿਰ ਦਾ ਲੱਗ ਜਾਵੇ ਜਾਂ ਕੋਈ ਹੋਰ ਬਦਲ ਦਿਓ। ਪਰ ਕੀ ਮੁੱਖ ਮੰਤਰੀ ਬਦਲ ਨਾਲ ਕੋਈ ਮਸਲਾ ਹੱਲ ਹੋ ਸਕਦਾ? ਮੈਨੂੰ ਤਾਂ ਕੋਈ ਆਸ ਨਹੀਂ ਹੈ। ਜਿਵੇਂ ਨਵਜੋਤ ਸਿੱਧੂ ਦਾ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਕੋਈ ਗੱਲ ਨਹੀਂ ਬਣੀ, ਉਵੇਂ ਹੀ ਇਹ ਗੱਲ ਹੈ ਕਿ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਅੱਜ ਦੀ ਇਹ ਖਬਰ ਸੀ ਜਿਹੜੀ ਕਿ ਸਾਂਝੀ ਕਰਨੀ ਮੈਂ ਜ਼ਰੂਰੀ ਸਮਝੀ। ਤੇ ਤੀਜਾ ਜਿਹੜਾ ਵਿਸ਼ਾ ਹੈ ਉਹ ਹੈ ਗੁਰਦਾਸ ਮਾਨ ਦਾ। ਗੁਰਦਾਸ ਮਾਨ 1984 ਦੇ ਵੇਲਿਆਂ ਦੇ ਵਿੱਚ
ਜਦੋਂ ਜਿਨ੍ਹਾਂ ਵੇਲਿਆਂ ਦੇ ਵਿੱਚ ਪੰਜਾਬ ਅਤੇ ਪੰਥ ਦੇ ਹੱਕਾਂ ਦੀ ਲੜਾਈ ਜਿਹੜੀ ਆ ਜਵਾਨੀ ਲੜ ਰਹੀ ਸੀ, ਉਦੋਂ ਉੱਭਰਿਆ। ਚਲੋ ਇੱਕ ਗਾਉਣ ਵਾਲਾ ਹੋਣ ਦੇ ਨਾਤੇ ਕਈ ਗਾਣੇ ਉਹਨੇ ਚੰਗੇ ਵੀ ਗਾਏ ਆ, ਪਰ ਜਿਹੜਾ ਪੰਜਾਬ ਦੀ ਜਵਾਨੀ ਨੂੰ ਗੁਰਧਾਮਾਂ ਨਾਲੋਂ, ਸਿੱਖੀ ਨਾਲੋਂ ਜਾਂ ਹੋਰ ਪਾਸੇ ਲੈ ਕੇ ਜਾਣ ਵਾਲਾ ਜਿਹੜਾ ਕੰਮ ਆ, ਉਹਦੇ ਵਿੱਚ ਇਹਦਾ ਬੰਦੇ ਦਾ ਬਰਾਬਰ ਦਾ ਰੋਲ ਸਾਬਤ ਹੋ ਰਿਹਾ। ਜਿਵੇਂ ਡੇਰਾ ਸਰਸੇ ਵਾਲਿਆਂ ਨੇ ਸੱਚਾ ਸੌਦਾ ਕਹਿ ਕੇ, ਜਿਹੜਾ ਬਾਬੇ ਨਾਨਕ ਵਾਲਾ ਸੱਚਾ ਸੌਦਾ ਹੈ, ਉਹਦੀ ਬਰਾਬਰਤਾ ਕੀਤੀ। ਜੇ ਸਿੱਖਾਂ ਦੇ ਕੋਲੇ ਗੁਰਧਾਮ ਨੇ, ਗੁਰਦੁਆਰਾ ਸਾਹਿਬਾਨ ਨੇ, ਤਾਂ ਇਹਨਾਂ ਨੇ ਨਾਮ ਚਰਚਾ ਘਰ ਬਣਾ ਲਏ। ਜੇ ਸਿੱਖਾਂ ਕੋਲੇ ਆਪਦੀ ਬਾਣੀ ਪੜ੍ਹਨ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੁਝ ਇਤਿਹਾਸਕ ਪੁਰਾਤਨ ਗ੍ਰੰਥ ਨੇ, ਉਵੇਂ ਇਹਨਾਂ ਨੇ ਆਪਦੀਆਂ ਚੀਜ਼ਾਂ ਲਿਖ ਲਈਆਂ। ਜੇ ਸਿੱਖਾਂ ਕੋਲੇ ਮੂਲ ਮੰਤਰ ਆ ਤੇ ਇਹਨਾਂ ਨੇ ਆਪਦਾ ਮੂਲ ਮੰਤਰ ਬਣਾ ਲਿਆ। ਜਿਵੇਂ ਡੇਰਾ ਸਰਸਾ ਨੇ, ਡੇਰਾ ਭਨਿਆਰਾ ਨੇ ਤੇ ਹੋਰਨਾਂ ਦੇਹਧਾਰੀ ਗੁਰੂ ਡਾਮ ਵਾਲਿਆਂ ਨੇ ਹਰ ਸਿੱਖੀ ਦੇ ਸੰਕਲਪ ਅਤੇ ਸਿਧਾਂਤ ਦੀ ਬਰਾਬਰਤਾ ਕੀਤੀ ਆ। ਉਵੇਂ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਾਉਣ ਵਾਲਾ ਜਿਹੜੇ ਹੋਰ ਬਹੁਤ ਸਾਰੇ ਲੋਕ ਨੇ, ਉਹਨਾਂ ਵਿੱਚ ਗੁਰਦਾਸ ਮਾਨ ਵੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਇਹ ਡੇਰਾ ਸਰਸੇ ਵੀ ਗਿਆ ਸੀ, ਪਰ ਡੇਰਾ ਸਰਸਾ ਜਾਣ ਦੇ ਨਾਲ ਨਾਲ ਇਹ ਹੋਰ ਐਂਟੀ ਪੰਥਕ ਜਿਹੜੀਆਂ ਐਕਟੀਵਿਟੀਜ਼ ਨੇ, ਜਿਹੜੀਆਂ ਸਿੱਖੀ ਜਾਂ ਸਿੱਖਾਂ ਦੇ ਹਿੱਤਾਂ ਦੇ ਉਲਟ ਨੇ, ਉਹਨਾਂ 'ਚ ਵੀ ਪੂਰੀ ਤਰ੍ਹਾਂ ਲੱਗਿਆ ਰਿਹਾ। ਮੈਨੂੰ ਇੱਕ ਗੱਲ ਚੇਤੇ ਆ ਰਹੀ ਆ ਕਿ ਜਦੋਂ ਸ਼ਿੰਗਾਰ ਸਿਨੇਮੇ 'ਚ ਬੰਬ ਧਮਾਕਾ ਹੋਇਆ ਹੈ, ਉਦੋਂ ਬਾਅਦ 'ਚ ਮੈਨੂੰ ਪੁਲਿਸ ਨੇ ਕਾਬੂ ਕੀਤਾ। ਮੈਂ ਲੁਧਿਆਣੇ ਸੀਏ ਸਟਾਫ ਵੀ ਰਿਹਾ ਤੇ ਮੈਨੂੰ ਰਾਤ ਨੂੰ ਕਈ ਵਾਰੀ ਮੁੱਲਾਂਪੁਰ ਦਾਖਾ ਥਾਣਾ ਉੱਥੇ ਲੈ ਜਾਂਦੇ ਸੀ, ਤੇ ਦੁਸਹਿਰਾ ਜਿਹੜਾ ਸੀ 2007 ਦਾ, ਉਦੋਂ ਮੈਂ ਉੱਥੇ ਸੀਗਾ ਥਾਣੇ 'ਚ। ਸੀਆਈਏ ਸਟਾਫ ਤੋਂ ਮੈਨੂੰ ਰਾਤ ਨੂੰ ਮੁੱਲਾਂਪੁਰ ਦਾਖੇ ਥਾਣੇ ਲੈ ਕੇ ਗਏ। ਬਾਹਰ ਥਾਣੇ ਦੇ ਮੂਹਰੇ ਹੀ ਦਾਣਾ ਮੰਡੀ ਦੇ ਵਿੱਚ ਗੁਰਦਾਸ ਮਾਨ ਦਾ ਅਖਾੜਾ ਲੱਗਿਆ ਹੋਇਆ ਸੀ। ਉਹਨੇ ਜਿਹੜੇ ਗਾਣੇ ਗੁਣੇ ਗਾਏ, ਉਹ ਆ ਕੇ ਜਿਹੜੇ ਪੁਲਿਸ ਵਾਲੇ ਮੈਨੂੰ ਇੰਟੈਰੋਗੇਟ ਕਰ ਰਹੇ ਸੀਗੇ। ਇੱਕ ਉੱਥੇ ਲੁਧਿਆਣੇ ਸੀਆਈਏ ਸਟਾਫ ਦੁੱਲਾ ਬੁੱਚੜ ਆ, ਹੁਣ ਵੀ ਹੈ, ਉਹਨੇ ਵੀ ਉਹ ਗਾਣੇ ਗਾ ਕੇ ਮੈਨੂੰ ਪਰੇਸ਼ਾਨ ਤੰਗ ਕਰਦਾ ਸੀ, ਜਲੀਲ ਕਰਦਾ ਸੀ। ਉਹ ਗੁਰਦਾਸ ਮਾਨ ਦੇ 2 ਗਾਣੇ ਗਾਉਂਦਾ ਸੀ। ਇੱਕ ਤਾਂ ਉਹ ਕਹਿੰਦਾ ਸੀ ਵੀ ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ, ਦੁੱਲਾ ਸੀਗਾ ਜਿਹੜਾ। ਤੇ ਇੱਕ ਹੋਰ ਗਾਣਾ ਸੀਗਾ ਕੋਈ ਏਦਾਂ ਦਾ ਗੁਰਦਾਸ ਮਾਨ ਦਾ, ਬਈ ਜਿਹੜਾ ਹੈਗਾ ਪੰਜਾਬ ਬਾਰੇ ਵੀ, ਜਿਹੜਾ ਪੰਜਾਬ ਨੂੰ ਤੁਸੀਂ ਜਿਹੜਾ ਉਹ ਬੁਰਾ ਨਹੀਂ ਮੰਗੀਦਾ, ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ। ਉਹ ਮੈਨੂੰ ਚੜਾ ਰਿਹਾ ਸੀਗਾ ਕਿ ਤੁਸੀਂ ਜੀ ਦੂਜਿਆਂ ਮੁਲਕਾਂ ਦੇ ਖਣੀ, ਤੁਸੀਂ ਪਾਕਿਸਤਾਨ ਦੇ ਏਜੰਟੋਂ, ਤੁਸੀਂ ਉੱਥੋਂ ਪੈਸੇ ਲੈ ਕੇ ਇੱਥੇ ਆਹ ਕਰਦੇ ਹੋ, ਉਹ ਕਰਦੇ ਹੋ। ਤੇ ਮੇਰੇ ਤੋਂ ਜਿੰਨਾ ਕੁ ਜਵਾਬ ਦੇ ਹੁੰਦਾ ਸੀ ਉਸ ਮੌਕੇ ਮੈਂ ਵੀ ਦਿੱਤਾ। ਪਰ ਇਹ ਗੱਲਾਂ ਜਦੋਂ ਹੋਈਆਂ, ਮੈਨੂੰ ਉਦੋਂ ਗੁਰਦਾਸ ਮਾਨ ਨਾਲ ਇੱਕ ਬੜੀ ਅਜੀਬ ਜਿਹੀ ਤਰ੍ਹਾਂ ਦੀ ਨਫ਼ਰਤ ਹੋਈ ਵੀ ਕਿਹੋ ਜਿਹੇ ਚੱਕਰ ਗਾਉਂਦਾ, ਗਾਣੇ ਗਾਉਂਦਾ। ਖੈਰ, ਜਿਨ੍ਹਾਂ ਵੇਲਿਆਂ ਦੇ ਵਿੱਚ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਸਿੱਖ ਹੱਕਾਂ ਲਈ ਲੜ ਰਹੀ ਸੀ, ਉਦੋਂ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਗੁਰਦਾਸ ਮਾਨ ਨਾਈਟ, ਸ਼੍ਰੀ ਦੇਵੀ ਨਾਈਟ, ਜੈ ਪ੍ਰਦਾ ਨਾਈਟ, ਜਿਹੜਾ KPS ਗਿੱਲ ਵੇਲੇ ਸੱਭਿਆਚਾਰਕ ਮੇਲਿਆਂ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਜਵਾਨੀ ਨੂੰ ਅਯਾਸ਼ੀਆਂ, ਬਦਮਾਸ਼ੀਆਂ, ਮਸਤੀਆਂ, ਨਸ਼ੇ ਕਰੋ, ਹਿੱਪੀ ਬਣ ਜਾਓ, ਜਾਣੀ ਕਿ ਜਿਹੜਾ ਇਸ ਪਾਸੇ ਨੂੰ ਤੋੜਨ ਵਾਲਾ ਕੰਮ ਸੀਗਾ, ਉਹਦੇ ਵਿੱਚ ਇਸ ਬੰਦੇ ਦਾ, ਗੁਰਦਾਸ ਮਾਨ ਦਾ ਬੜਾ ਭਾਰੀ ਰੋਲ ਹੈ। 1970-71 ਦੇ ਦੌਰ ਵਿੱਚ ਇੱਕ ਫਿਲਮ ਆਈ ਸੀ ਹਰੇ ਰਾਮਾ ਹਰੇ ਕ੍ਰਿਸ਼ਨਾ। ਉਹਦੇ ਵਿੱਚ ਜਿਵੇਂ ਨਸ਼ੇ ਖਾ ਕੇ ਮਸਤੀਆਂ ਮਨਾਉਣ ਦਾ ਜਾਂ ਹੋਰ ਸਾਰਾ ਸੱਭਿਆਚਾਰ ਦਿਖਾਇਆ ਗਿਆ ਸੀ, ਹਿੱਪੀਪੁਣਾ, ਉਹ ਸਾਰਾ ਕੁਝ ਗੁਰਦਾਸ ਮਾਨ ਦੇ ਗੀਤਾਂ ਤੋਂ ਵੀ, ਮਸਤੀ ਮਨਾਓ ਜੀ, ਕੀ ਲੈਣਾ ਵਾ, ਮੌਜਾਂ ਲੁੱਟੋ, ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ, ਬਸ ਕੋਈ ਕਹਿੰਦਾ ਬਾਲ ਵਧਾ, ਕੋਈ ਕਹਿੰਦਾ ਬਾਲ ਕਟਾ, ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ। ਇਦਾਂ ਦੇ ਗਾਣੇ ਜਿਹੜੇ ਨੇ, ਜਿਹੜੇ ਲੋਕਾਈ ਨੂੰ ਕੀ ਸੇਧ ਦੇਣਗੇ। ਆਪਾਂ ਸਾਰਿਆਂ ਨੇ ਇਹ ਤਾਂ ਸੁਣਿਆ ਵੀ ਇੱਕ ਜਿਹੜਾ ਕਲਗੀਧਰ ਦਾ ਲਾਲ ਜਾਂ ਮਾਤਾ ਗੁਜਰੀ ਦਾ ਲਾਲ ਆਪਾਂ ਕਹਿ ਦਿੰਦੇ ਆ, ਪਰ ਇਹਦੇ ਗਾਣਿਆਂ ਦੇ ਵਿੱਚ ਇੱਕ ਅਜੀਬ ਹੀ ਚੀਜ਼ ਜਿਹੜੀ ਆ, ਬਈ ਜੀ ਮੁਰਾਦ ਸ਼ਾਹ ਦਾ ਲਾਲ ਆ ਗਿਆ। ਪਤਾ ਨਹੀਂ ਉਹ ਕਿਹੜਾ ਮੁਰਾਦ ਸ਼ਾਹ ਜਿਹਦਾ ਲਾਲ, ਅਸੀਂ ਤਾਂ ਕਦੇ ਸੁਣੀ ਨਹੀਂ ਇਹ ਗੱਲ, ਪੰਜਾਬ 'ਚ ਰਹਿੰਦੇ ਆ। ਤੇ ਇਹ ਜਿਹੜਾ ਸ਼ਖਸ ਵਾ, ਇਹਨੇ ਠੀਕ ਆ ਕਿ ਉੱਚਾ ਦਰ ਬਾਬੇ ਨਾਨਕ ਦਾ ਜਾਂ ਸਰਬੰਸ ਸਦਾਨੀ ਆਵੇ। ਇੱਕ ਇਹਦੀ ਉਹ ਗਾਣਾ ਮੈਂ ਆਪ ਬੜਾ ਵਧੀਆ ਕਿਸੇ ਨੇ ਸੁਣਦਾ, ਜਿਹਦੇ 'ਚ ਸਿੱਖੋ ਸੋਡੇ ਸਿਰ ਤੇ ਹੈ ਦਸਤਾਰ ਗੁਰੂ ਜੀ ਦੀ। ਪਰ ਇਹ ਬੜੀ ਸਕੀਨ ਜੀ ਦੇ ਨਾਲ ਸਿੱਖਾਂ ਨੂੰ ਚੋਭਾ ਲਾਉਣੋਂ ਕਦੇ ਹਟਦਾ ਨਹੀਂ। ਆ ਪਿੱਛੇ RSS ਵਾਲਿਆਂ ਨੇ ਜਦੋਂ ਪੰਜਾਬ ਦੀ ਗੱਲ ਕੀਤੀ, ਪੰਜਾਬੀ ਬੋਲੀ ਦੇ ਖਿਲਾਫ,
उदों भी इन्हें बड़े धड़ल्ले नाल कहा कि हिंदी जिहड़ी आ ਉਹਦਾ पक्ष पूरा, ਤੇ जेकर सिखां ने विरोध किया तो इन्हें बड़ा भैड़े तरीके नाल कि बत्ती बना ला, ये कर ला, वो कर ला। उदों भी उस वेले तो सिख जां पंजाबी भाईचारा इहदे उत्ते काफ़ी औखा जदों किसान संघर्ष विच गया, उत्थे भी इहदा काफ़ी विरोध होया। पर इस शख्स का लोग कहते जी बड़ा हलीमी वाला, बड़ा सुलझिया होया होना तो यह चाहिए सी कि इहनूं आपदियां करतूतां दा एहसास आ, तो आपकी गलती मनता, पर यह आकड़िया होया उदों दा जो पंजाबी बोली वाला इन्हें पंगा लिया। तो हुण फिर इत्थे एक डेरा नकोदर दे विच जिहदे मुखी दे बारे जां उस डेरे वाले दे बारे लोकां नूं कोई बहुता वहम नहीं है। उत्थे बड़ियां इहो जिहियां गल्लां बातां चलदियां ने जिहड़ियां सिख नज़रिए तो जां पंजाब दे सिविलाइजेशन, पंजाब दे सभ्याचार दे हिसाब नाल ठीक नहीं है। पर गुरदास मान उत्थे खड़ के उस डेरे के मुखी की जिहड़ी आ गलबात अंश वंश दसदा तीजे पातशाह गुरु अमरदास जी नाल जोड़ के। ते पिछले 3 दिन तो पंजाब दे विच बहुत भारी विरोध जिहड़ा सिख नौजवानों वालों, सिख संगतां वालों हो रहा। जलंधर दे विच पूरा गह गड्डमा धरना ते नकोदर दे विच भी प्रोटेस्ट जिहड़ा संगतां कर रहीआं ने, होर भी अड्ड-अड्ड शहरां दे विच उहदा विरोध हो रहा। ते इस विरोध के केंद्र दे विच फिर वो सारी कहानी आ खड़ी आ जिन्होंने गुरदास मान बड़े सलीके नाल, बड़े स्टाइल दे नाल पासे करदा रहा। इत्थे कि जेकर कोई होर बंदा इहो जी गल कर लैंदा तो हुण सकिंटो सकिंट पुलिस ने पर्चा दर्ज कर लेना सी। पर दिल्ली दरबार की भारतीय हुकूमती सिस्टम की जिन्नी इन्हें सेवा की है उहदे मुतलक सारे जिहड़े पुलिस अफसर ने वो कहंदे जी भी नहीं, साडे लई मजबूरी है। अगे कदे नहीं कहा कि डीए लीगल की राय लैनी आ, फलाना करना, हुण बहाने ला रहे ने। और सिख संगतां दा पूरा जोर लग्या होया कि एक बारी इहनूं जेल यात्रा करवाउणी है। हुण एक पासे समुचा सिख जगत आ, एक पासे गुरदास मान आ, ते इस तरीके दे टकराव वाले माहौल दे विच पूरी चर्चा जिहड़ी आ इस गल दी चल रही आ कि इस शख्स ने किवें पंथ अते पंजाब दे हमेशा खिलाफ भुगतना हुंदा। पिछे जे एक जवाक जिहा नाल लैके गाना जिहा गा लिया भी पंजाब च बड़ा माड़ा जी, इत्थे नशा हो गया, फलान हो गया। भाई जिहड़े डेरे च तूं जाना वो जिहड़ा डेरे दा मुखी आ जां उत्थे लोग जिन्ने जांदे आ बीड़ियां सिगरटां पीण पिलाउण नूं बड़ा वधिया मनदे आ। तूं तां आप गाने गाए ने कि अपना पंजाब होवे, घर दी शराब होवे। हुण जिथे तुसीं शराबां दा पंजाब बनाओगे तो उत्थे नशिਆਂ ਦਾ ਵਿਰੋਧ ਕਿਹੜੇ ਮੂੰਹ ਨਾਲ करना है। तो इस बंदे ने जदों देखिया पिछले समय च कि सिख मेरे तो इरीटेट हो रहे हैं मेरियां गलतियां गलत बयानियां करके, तो इन्हें यह कहने की बजाय कि सिख ठीक ने भाई, उन्होंने हक वा जे सिखां नूं मेरी किसी गाने चों जां मेरे सारे सिस्टम दे विचों गल गलत लगदी है, चुभदी है, तो मैनूं उन्हां दा सत्कार करना चाहिए उस गल दा, सिखां दी भावना दा, ते मैनूं मनना चाहिए ते आपदा सुधरना चाहिए। पर इन्हें एक उदों पूरी कैस्ट गाई जिहदा टाइटल सी जोगिया, ਉਹਦੇ ਵਿੱਚ ਇਹ ਗੱਲ ਕਹੀ कि साडी जिथे लगी आ लगी रहण दे, ते ਇਹ जे ठगी आ तां ठगी रहण दे, भी मैनूं थोड़ी परवाह नहीं, मैं तां ऐ कर दूं, मैं तां ਉਹ कर दूं। ਇਹ ਉਹੋ ਜਿਹੀਆਂ ਗੱਲਾਂ ਸੀ ਜਿਵੇਂ ਇਹਨੇ ਪਹਿਲਾਂ ਇੱਕ ਵਾਰੀ ਕਿਹਾ ਸੀਗਾ ਵੀ ਧੋਤੀ ਤੇ ਪੋਥੀ ਛੱਡੋ। ਹੁਣ ਪੋਥੀ ਨੂੰ ਅਸੀਂ ਪਰਮੇਸ਼ਰ ਦਾ ਥਾਨ ਕਹਿੰਦੇ ਆਏ ਆ, ਤੇ ਇਹਦੇ ਪਰਿਵਾਰ ਦੇ ਡੇਰਾ ਸਰਸਾ ਨਾਲ ਸੰਬੰਧ ਨੇ ਜਾਂ ਕਿਸੇ ਹੋਰ ਨਾਲ ਨੇ, ਉਹ ਤਾਂ ਬਾਅਦ ਦੀਆਂ ਗੱਲਾਂ। ਪਰ ਇਹਨੂੰ ਕਿਹਨੇ ਹੱਕ ਦੇਤਾ कि यह पोथी जिहड़ी कि आम असीं बाणी की पोथी नूं पोथी कहने, पर यह जान बुझ के हरामीपुणा करते हुए ने अखर वरतिया सीगा। उदों साडे बंदियां नूं इस गल की समझ नहीं सी लगदी। मैनूं याद आ असीं उदों उम्र दे विच भी नियाणमत सी जिवें गाने आए, सानूं बड़ा गलत जिहा लग्या करे, क्योंकि पेंडू माहौल दे विच जिन्नी क समझ सीगी ये गल, ये लाइन जदों गाने चलदे चाउणी तां बड़ा मन नूं औखा जिहा लगना कि पोथी बारे इस तरह क्यों कहा। ਇਹ ਕੱਲੀ ਇਹ ਗੱਲ नहीं सी, होर भी जदों इन्हें कई गल्लां पिछे जे एक गाया भी कालजे दी रत्त चूस ली तेरे तत्तियां सलोकां ने। हुण सलोक तां गुरबाणी दे अर्थ च असीं सुने सुनाए आ जां वरतीदे आ। इन्हें पंजाब दी जवानी नूं जिहड़ी सिख हक्कां लई लड़दी सी ਉਹਨੂੰ टारगेट करके एक गाना गाया भी जीना सच ते मरना झूठ है, जीना झूठ ते मरना सच्चा शब्द उचारण वाले
ਮਰਨ ਦਾ ਮਤਲਬ ਕੀ ਸਮਝਣਗੇ? ਬੰਦੇ ਮਾਰਨ ਵਾਲੇ ਵੀ ਜਿਹੜੇ ਖਾੜਕੂ ਸੰਘਰਸ਼ ਦੇ ਯੋਧੇ ਨੇ ਇਹ ਬੇਵਕੂਫ ਨੇਗੇ ਤੇ ਵਿੱਚੇ ਹੀ ਜਿਹੜਾ ਖਾਲਿਸਤਾਨੀ ਲਹਿਰ ਦੇ ਖਿਲਾਫ ਆ ਕਿਹਾ, ਜਿਹਨੂੰ ਸੁਣਾ ਕੇ ਮੈਨੂੰ ਪੁਲਿਸ ਵਾਲੇ ਜਲੀਲ ਕਰਦੇ ਸੀਗੇ ਵੀ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ। ਹੁਣ ਉਹ ਮੁਲਕ ਜਿਹੜਾ ਸਾਡੀ ਹੋਂਦ ਹਸਤੀ ਨੂੰ, ਸਾਡੇ ਸਾਰੇ ਕਾਸੇ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ, ਅਸੀਂ ਉਹਦਾ ਬੁਰਾ ਮੰਗੀਏ ਤਾਂ ਹੋਰ ਕੀ ਅਸੀਂ ਉਹਦਾ ਕਰੀਏ ਭਾਈ। ਪਰ ਇਹ ਬੰਦਾ ਜਿਹੜਾ ਹੈ, ਜਦੋਂ ਵੀ ਕੋਈ ਇਹਨੂੰ ਸਿੱਖ ਪੱਖ ਤੋਂ ਗੱਲ ਸਮਝਾਉਣੀ ਚਾਹੁੰਦਾ, ਇਹ ਗਾਣਿਆਂ ਦੇ ਵਿੱਚ ਉਹਦੀ ਲਾਪਾ ਕਰਦਾ ਕਿ ਤੇਰੀ ਹਉਮੈ ਵੱਡੀ ਆ ਤਾਂ ਵੱਡੀ ਰਹਿਣ ਦੇ, ਸਾਡੀ ਜਿੱਥੇ ਲੱਗੀ ਆ ਲੱਗੀ ਰਹਿਣ ਦੇ। ਤੇ ਇਹ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਉਲਟ ਚੱਲਦਾ, ਡੇਰੇਦਾਰਾਂ ਦਾ ਪੱਖ ਪੂਰਦਾ। ਤੇ ਜਿਹੜਾ ਨਕੋਦਰ ਵਾਲਾ ਡੇਰਾ ਜਾਂ ਪਹਿਲਾਂ ਇੱਕ ਹੋਰ ਹੁੰਦਾ ਸੀ ਇੱਧਰ ਫਲੋਰ ਤੋਂ ਪਰਾਂ ਨੂੰ ਮੰਡਾਲੀ, ਇਹਨਾਂ ਸਾਰੇ ਡੇਰਿਆਂ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਬਾੜਨ ਦਾ, ਨਸ਼ਿਆਂ ਵੱਲ ਤੋਰਨ ਦਾ, ਪੰਜਾਬ ਨੂੰ ਹਿੱਪੀ ਬਣਾਉਣ ਦਾ, ਅਯਾਸ਼ੀਆਂ ਤੇ ਪਤਤਪੁਣੇ ਵੱਲ ਤੋਰਨ ਦਾ ਜਿਹੜਾ ਏਜੰਡਾ, ਉਹਦੇ ਤਹਿਤ ਇਹ ਬੰਦਾ ਲੱਗਿਆ ਹੋਇਆ। ਤੇ ਹੁਣ ਇਸ ਵੇਲੇ ਜਦੋਂ ਪੂਰਾ ਸਿੱਖ ਜਗਤ ਜਿਹੜਾ ਦੁਖੀ ਆ, ਇਹਨੇ ਇੱਕ ਜਾਲੀ ਜੀ ਵੀਡੀਓ ਪਾ ਕੇ ਮਾਫੀ ਮੰਗਣ ਦਾ ਡਰਾਮਾ ਤਾਂ ਕੀਤਾ, ਪਰ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਗੱਲਾਂ ਹੁਣ ਇਉਂ ਇੰਨਾ ਭੋਲਾ ਨਹੀਂ ਪੰਥ, ਇਹਦਾ ਕੋਈ ਨਾ ਕੋਈ ਹੱਲ ਹੋਏਗਾ। ਸੋ ਮੈਂ ਜਿੱਥੇ ਇਸ ਮੌਕੇ ਇਸ ਗੁਰਦਾਸ ਮਾਨ ਦੇ ਖਿਲਾਫ ਜੋ ਮਾਹੌਲ ਬਣਿਆ ਹੋਇਆ ਉਹਦੀ ਗੱਲ ਸੰਗਤਾਂ ਨਾਲ ਸਾਂਝੀ ਕਰਨੀ ਜ਼ਰੂਰੀ ਸਮਝਦਾ ਸੀ, ਉੱਥੇ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ। ਇੱਕ ਸਾਡੇ ਮਿੱਤਰ ਆ ਹਰਮੀਤ ਸਿੰਘ ਫਤਿਹ, ਉਹਨੇ ਪਿੱਛੇ ਜੇ ਸਾਰਾ ਇਹਦੇ ਨੈਰੇਟਿਵ ਨੂੰ ਬੜੇ ਸੁਚੱਜੇ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਬਿਆਨ ਕੀਤਾ ਸੀਗਾ, ਜਿਹਦੇ ਰਾਹੀਂ ਆਮ ਬੰਦੇ ਨੂੰ ਇਹ ਸਮਝ ਲੱਗਦੀ ਆ ਕਿ ਅਸਲ ਵਿੱਚ ਇਹ ਲੋਕ ਜਿਹੜੇ ਨੇ ਕਿਵੇਂ ਪੰਜਾਬ ਅਤੇ ਪੰਥ ਦੇ ਹਿੱਤਾਂ ਦੇ ਉੱਤੇ ਬੜੀ ਮਾਸੂਮੀਅਤ, ਜਿਹੜਾ ਕਲਾ ਹੁੰਦੀ ਹੈ ਨਾ, ਜਿਹੜੀ ਆਰਟ ਹੁੰਦੀ ਹੈ, ਕਿਵੇਂ ਕਲਾ ਨੂੰ, ਆਰਟ ਨੂੰ, ਗਾਇਕੀ ਨੂੰ, ਜਿਹੜੀ ਇੱਕ ਸੂਖਮ ਕਲਾ ਹੈ, ਕਿਵੇਂ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਇਹ ਬੰਦਾ ਵਰਤ ਰਿਹਾ, ਇਹ ਸਮਝਣ ਲਈ ਸਾਡੇ ਸੱਜਣ ਹਰਮੀਤ ਸਿੰਘ ਫਤਿਹ ਨੇ ਉਹ ਚੀਜ਼ ਲਿਖੀ ਸੀਗੀ ਤੇ ਉਹ ਸੋਸ਼ਲ ਮੀਡੀਆ ਤੇ ਵੀ ਬੜੀ ਪਪੂਲਰ ਹੋਈ ਸੀ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਜ਼ਰੂਰ ਪੜ੍ਹਿਓ, ਹਰਮੀਤ ਸਿੰਘ ਫਤਿਹ ਨੇ ਲਿਖੀ ਸੀ। ਤੇ ਅਸੀਂ ਵੀ ਹੋਰ ਵੀ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਆਰਟ ਰਾਹੀਂ, ਫਿਲਮਾਂ ਰਾਹੀਂ ਜਾਂ ਹੋਰਨਾਂ ਢੰਗ ਤਰੀਕਿਆਂ ਰਾਹੀਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹਨਾਂ ਵੱਲ ਵੀ ਆਪਾਂ ਜ਼ਰੂਰ ਧਿਆਨ ਦਿਆ ਕਰੀਏ। ਸੋ ਅੱਜ ਲਈ ਇੰਨਾ ਹੀ ਕਾਫੀ ਹੈ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।